ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 19 ਜਨਵਰੀ ਹੈ। ਕੈਨੇਡਾ ਦੇ ਵਿੱਚ ਸਿੱਖ ਸਨ 1904 ਦੇ ਵਿੱਚ ਗਏ ਸਨ। ਸਭ ਤੋਂ ਪਹਿਲਾਂ ਪੁੱਜਣ ਵਾਲੇ ਸਨ ਸੰਤਾ ਸਿੰਘ, ਭਗਤ ਸਿੰਘ, ਇੰਦਰ ਸਿੰਘ ਸੁਰ ਸਿੰਘ, ਮੇਲਾ ਸਿੰਘ, ਜਵਾਲਾ ਸਿੰਘ ਖੜੌਦੀ ਤੇ ਮੌਲਾ ਹਲਵਾਰਾ। ਕੁਝ ਹੀ ਮਹੀਨਿਆਂ ਮਗਰੋਂ ਅਰਜਨ ਸਿੰਘ ਵਾਸੀ ਪਿੰਡ ਮਲਕ ਜ਼ਿਲ੍ਹਾ ਲੁਧਿਆਣਾ ਵੀ ਆ ਗਏ। ਫਿਰ ਕੁਝ ਹੋਰ ਸਿੱਖ ਵੀ ਆ ਗਏ ਸਨ। ਇਹਨਾਂ ਸਾਰਿਆਂ ਨੇ ਮਿਲ ਕੇ ਵੈਨਕੂਵਰ ਦੇ ਵਿੱਚ 2nd ਐਵਨਿਊ ਗਲੀ ਦੇ ਵਿੱਚ ਮਕਾਨ ਨੰਬਰ 1866 ਦੀ ਇਮਾਰਤ ਲੈ ਕੇ ਗੁਰਦੁਆਰਾ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਗੁਰਦੁਆਰੇ ਦੇ ਵਿੱਚ 19 ਜਨਵਰੀ 1908 ਦੇ ਦਿਨ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਭਾਈ ਅਰਜਨ ਸਿੰਘ ਵਾਸੀ ਪਿੰਡ ਮਲਕ 1904 ਦੇ ਅਖੀਰ ਦੇ ਵਿੱਚ ਆਪਣੇ ਨਾਲ ਲੈ ਕੇ ਆਏ ਸਨ, ਪਰ ਉਹ ਗੁਰਦੁਆਰਾ ਸ਼ੁਰੂ ਹੋਣ ਤੋਂ ਪਹਿਲਾਂ ਚੜ੍ਹਾਈ ਕਰ ਗਏ। 19 ਜਨਵਰੀ 1921 17 ਜਨਵਰੀ ਦੀ ਅਖਬਾਰ ਦੇ ਵਿੱਚ ਪਾਠਕ ਪੜ੍ਹ ਚੁੱਕੇ ਸਨ ਕਿ ਚਾਬੀਆਂ ਦੇ ਮੋਰਚੇ ਸੰਬੰਧੀ 17 ਜਨਵਰੀ 1921 ਨੂੰ ਸਰਕਾਰ ਨੇ 150 ਆਗੂ ਰਿਹਾ ਕਰ ਦਿੱਤੇ ਨੇ। ਰਿਹਾਈ ਮਗਰੋਂ ਹਜ਼ਾਰਾਂ ਸਿੰਘਾਂ ਦੇ ਜਲੂਸ ਦੇ ਵਿੱਚ ਇਹ ਆਗੂ ਅਕਾਲ ਤਖਤ ਸਾਹਿਬ ਤੇ ਪੁੱਜੇ, ਜਿੱਥੇ ਉਹਨਾਂ ਨੂੰ ਸ਼ਾਨਦਾਰ ਜੀ ਆਇਆਂ ਆਖਿਆ ਗਿਆ। 19 ਜਨਵਰੀ 1922 ਦੇ ਦਿਨ ਸ਼ਾਮ 6 ਵਜੇ ਤੋਂ ਮਗਰੋਂ ਡਿਸਟ੍ਰਿਕਟ ਜੱਜ ਦੇ ਨੁਮਾਇੰਦੇ ਨੇ ਅਕਾਲ ਤਖਤ ਸਾਹਿਬ ਤੇ ਆ ਕੇ ਚਾਬੀਆਂ ਦੀ ਥੈਲੀ ਬਾਬਾ ਖੜਕ ਸਿੰਘ ਨੂੰ ਭੇਂਟ ਕੀਤੀ ਤੇ ਬਾਬਾ ਖੜਕ ਸਿੰਘ ਨੇ ਸੰਗਤਾਂ ਤੋਂ ਮਨਜ਼ੂਰੀ ਲੈ ਕੇ ਚਾਬੀਆਂ ਕਬੂਲ ਕੀਤੀਆਂ। 19 ਜਨਵਰੀ 1987 ਨੂੰ ਖਾੜਕੂਆਂ ਨੇ ਹਿੰਦੂ ਆਗੂ ਜੋਗਿੰਦਰਪਾਲ ਪਾਂਡੇ ਨੂੰ ਕਤਲ ਕਰ ਦਿੱਤਾ। ਅਗਲੇ ਦਿਨ ਉਸ ਦੀ ਲਾਸ਼ ਦੇ ਨਾਲ ਜਾਂਦੇ ਜਲੂਸ ਨੇ ਸਿੱਖ ਅਦਾਰਿਆਂ ਉੱਤੇ ਹਮਲੇ ਕੀਤੇ। ਅੰਤਿਮ ਸੰਸਕਾਰ ਤੇ ਪੁੱਜੇ ਕਾਂਗਰਸੀ ਆਗੂ ਸੰਤੋਖ ਸਿੰਘ ਰੰਧਾਵਾ ਉੱਤੇ ਵੀ ਪਥਰਾ ਹੋਇਆ ਸੀ। ਬਰਨਾਲਾ ਸਰਕਾਰ ਦੇ ਵਜ਼ੀਰ ਬਲਵੰਤ ਸਿੰਘ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਜਲੂਸ ਤੇ ਹੋਏ ਪਥਰਾ ਤੋਂ ਬਾਅਦ ਡਰ ਗਏ ਅਤੇ ਅੱਗੇ ਨਾ ਜਾ ਸਕੇ। ਪਾਂਡੇ ਅਤੇ ਕਟੋਚ ਦਾ ਕਤਲ ਜਨਵਰੀ 1987 ਦੇ ਵਿੱਚ ਜੁਝਾਰੂਆਂ ਦੇ ਦੋ ਵੱਡੇ ਐਕਸ਼ਨ ਮੰਨੇ ਜਾਂਦੇ ਨੇ। 19 ਜਨਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਉਰਫ ਛੋਟਾ ਝਮਕਾ ਘਰਿਆਲਾ ਅੰਮ੍ਰਿਤਸਰ, ਭਾਈ ਦਲਬੀਰ ਸਿੰਘ ਉਰਫ ਰਬੇਰੋ ਪੁੱਤਰ ਗਜਨ ਸਿੰਘ ਅਤੇ ਦਲਜੀਤ ਸਿੰਘ ਘਰਿਆਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 19 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਮਲੂਕ ਸਿੰਘ ਉਰਫ ਨਵਾਂ ਭਗਤਪੁਰ ਗੁਰਦਾਸਪੁਰ, ਅਹਿਲ ਸਿੰਘ ਦਿੱਲੀ, ਕਸ਼ਮੀਰ ਸਿੰਘ ਬਿੱਲਾ ਸੰਗਰਾਵਾਂ, ਕੁਲਵੰਤ ਸਿੰਘ ਕੋਕਲਪੁਰ, ਕੁਲਵੰਤ ਸਿੰਘ ਉਰਫ ਕਾਲਾ ਨਿਹਾਲਕਾ, ਜਸਵਿੰਦਰ ਸਿੰਘ ਟੌਰੀਆ, ਹਰਭਜਨ ਸਿੰਘ ਨਿਹਾਲਕਾ, ਰਜਿੰਦਰ ਸਿੰਘ ਭੋਲਾ ਸਬਰਾ ਅੰਮ੍ਰਿਤਸਰ, ਲਖਬੀਰ ਸਿੰਘ ਉਰਫ ਚੈਕਰ ਵਲਟੋਆ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 19 ਜਨਵਰੀ 1993 ਦੇ ਦਿਨ ਪੁਲਿਸ ਨੇ ਹਰਨੇਕ ਸਿੰਘ ਉਰਫ ਨੇਕਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 19 ਜਨਵਰੀ 2010 ਦੇ ਦਿਨ ਜਦ ਪ੍ਰੋਫੈਸਰ ਦਰਸ਼ਨ ਸਿੰਘ ਆਸਨਸੋਲ ਬੰਗਾਲ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਗੁਰਮਤ ਪ੍ਰਸਾਰ ਸਭਾ ਦੇ ਸਮਾਗਮ ਦੇ ਵਿੱਚ ਕੀਰਤਨ ਕਰਨ ਗਿਆ ਤਾਂ ਰਾਸ਼ਟਰੀ ਸਿੱਖ ਸੰਗਤ, ਚੌਂਕ ਮਹਿਤਾ ਡੇਰਾ ਅਤੇ ਹੋਰ ਟੋਲਿਆਂ ਦੇ ਹਥਿਆਰਬੰਦ ਗੁੰਡਿਆਂ ਨੇ ਸ਼੍ਰੋਮਣੀ ਕਮੇਟੀ ਦੇ ਨਾਮਜ਼ਦ ਮੈਂਬਰ ਹਰਪਾਲ ਸਿੰਘ ਬਾਦਲ ਅਕਾਲੀ ਦਲ ਦੀ ਅਗਵਾਈ ਦੇ ਹੇਠ ਉਸ ਤੇ ਕਾਤਲਾਨਾ ਹਮਲਾ ਕਰ ਦਿੱਤਾ, ਪਰ ਉਹ ਬਚ ਗਿਆ। ਇਸ ਸਮੇਂ ਕੁਝ ਸਿੱਖਾਂ ਨੂੰ ਸੱਟਾਂ ਵੀ ਲੱਗੀਆਂ ਸਨ। ਇਸੇ ਸਿੱਖ ਇਤਿਹਾਸ ਦੇ ਵਿੱਚ 19 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।